ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਕੌਮਾਂਤਰੀ ਖਬਰ ਤੋਂ ਰੁਖ ਕਰਾਂਗੇ ਇਜ਼ਰਾਈਲ ਦਾ। ਇਜ਼ਰਾਈਲੀ ਆਰਮੀ ਨੇ ਕਬਜ਼ੇ ਵਾਲੇ ਪੱਛਮੀ ਕੰਢੇ ਵੈਸਟ ਬੈਂਕ ਦੇ ਵਿੱਚ 2 ਫਲਸਤੀਨੀ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ, ਜਿਹਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਫਲਸਤੀਨੀ ਅਧਿਕਾਰੀਆਂ ਦੇ ਮੁਤਾਬਕ ਇਹ ਉਹ ਇਲਾਕਾ ਵੈਸਟ ਬੈਂਕ ਦਾ ਜਿਹੜਾ ਕਿ ਪਿਛਲੇ ਦਿਨੀ ਇਜ਼ਰਾਈਲੀ ਆਰਮੀ ਨੇ ਆਕੂਪਾਈ ਕੀਤਾ ਸੀਗਾ। ਫਿਲਸਤੀਨੀ ਸਿਹਤ ਮਹਿਕਮੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 17 ਸਾਲਾ ਮੁਹੰਮਦ ਫੁਆਦ ਅਲ ਅਟਾ ਅਲ-ਬਾਇਦ ਦੇ ਰੂਪ ਦੇ ਵਿੱਚ ਇੱਕ ਨੌਜਵਾਨ ਜਿਹੜਾ ਪਛਾਣਿਆ ਗਿਆ ਤੇ ਉਹਨੂੰ ਰਮੱਲਾ ਦੇ ਗੁਆਂਢੀ ਪਿੰਡ ਸਫਾ ਦੇ ਵਿੱਚ ਇਜ਼ਰਾਈਲੀ ਆਰਮੀ ਦੁਆਰਾ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ। ਪਤਾ ਲੱਗਿਆ ਕਿ ਇਸ ਤੋਂ ਬਾਅਦ ਰਮੱਲਾ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਿਹੜਾ ਇੱਕ ਸ਼ਰਨਾਰਥੀ ਕੈਂਪ ਹੈ, ਉੱਥੇ ਇਸ ਨੌਜਵਾਨ ਨੂੰ ਲਿਜਾਇਆ ਗਿਆ ਸੀ। ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਇਹ ਨੌਜਵਾਨ ਰਸਤੇ ਦੇ ਵਿੱਚ ਹੀ ਦਮ ਤੋੜ ਗਿਆ ਸੀ। ਉਸ ਤੋਂ ਬਾਅਦ ਟਕਰਾਅ ਦੇ ਦੌਰਾਨ ਇਜ਼ਰਾਈਲੀ ਆਰਮੀ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਟਕਰਾਅ ਹੋਇਆ ਸੀ ਤਾਂ ਅਥਰੂ ਗੈਸ ਤੇ ਹੋਰ ਕਈ ਜਿਹੜੇ ਹਥਿਆਰ ਆ ਉਹਨਾਂ ਦੀ ਵਰਤੋਂ ਕੀਤੀ ਸੀਗੀ। ਐਸੋਸੀਏਟਡ ਪ੍ਰੈਸ ਜਿਹੜੀ ਕਿ ਕੌਮਾਂਤਰੀ ਨਿਊਜ਼ ਏਜੰਸੀ ਆ, ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ ਨਕਾਬਪੋਸ਼ ਸ਼ੱਕੀਆਂ ਨੇ ਇਜ਼ਰਾਈਲੀ ਆਰਮੀ ਉੱਤੇ ਪਥਰਾਅ ਕੀਤਾ ਸੀਗਾ ਤੇ ਚਟਾਨ ਸੁੱਟ ਦਿੱਤੀ ਸੀ, ਜਿਸ ਤੋਂ ਬਾਅਦ ਅ, ਇੱਕ ਬਾਰਡਰ ਪੁਲਿਸ ਯੂਨਿਟ ਦੇ ਇੱਕ ਮੈਂਬਰ ਨੇ ਗੋਲੀਆਂ ਚਲਾ ਦਿੱਤੀਆਂ ਸਨ। ਤਾਂ ਉਸ ਗੋਲੀਬਾਰੀ ਦੇ ਵਿੱਚ 2 ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਸਨ। ਹਾਲਾਂਕਿ ਇੱਕ ਜਿਹੜਾ ਨੌਜਵਾਨ ਮਰਿਆ ਤੇ ਉਹਦੇ ਨਾਲ ਜਿਹੜਾ ਦੂਜਾ ਜ਼ਖਮੀ ਹੋਇਆ, ਇਹਦੇ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਜਿਹੜਾ ਮੁਹੰਮਦ ਫੁਆਦ ਅਟਾ ਅਲ-ਬਾਇਦ ਹੈ, ਉਹਦੀ ਜਿਹੜੀ ਮੌਤ ਹੋਈ ਹੈ, ਉਹ ਇਜ਼ਰਾਈਲੀ ਆਰਮੀ ਦੁਆਰਾ ਸਿਰ ਦੇ ਵਿੱਚ ਗੋਲੀ ਮਾਰਨ ਕਰਕੇ ਹੋਈ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਰੁਖ ਕਰਾਂਗੇ ਲੌਂਗ ਬੀਚ, ਕੈਲੀਫੋਰਨੀਆ ਦਾ। ਟੈਕਸਸ ਦੇ ਵਿੱਚ ਇੱਕ 13 ਸਾਲਾ ਕੁੜੀ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਇਸ ਅਗਵਾ ਕਾਂਡ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਲੌਂਗ ਬੀਚ ਤੇ ਇਹ ਕੁੜੀ ਜਿਹੜੀ ਆ ਉਹ ਇੱਕ ਭਲੇ ਲੋਕਾਂ ਕਰਕੇ ਇਹਦੀ ਜਾਨ ਬਚ ਗਈ। ਅਸਲ ਦੇ ਵਿੱਚ ਇਹਨੇ ਆਪਣੇ ਹੱਥ ਦੇ ਵਿੱਚ ਲੁਕਾਇਆ ਹੋਇਆ ਸੀ, ਜਿਹਦੇ ਵਿੱਚ ਲਿਖਿਆ ਹੋਇਆ ਸੀ ਹੈਲਪ ਮੀ, ਮੇਰੀ ਮਦਦ ਕਰੋ। ਤੇ ਉਹ ਚਿੰਨ੍ਹ ਜਿਹੜਾ ਕੋਲੋਂ ਲੰਘਦੇ ਲੋਕਾਂ ਨੇ, ਜਦੋਂ ਇਹ ਪਾਰਕਿੰਗ ਦੇ ਵਿੱਚ ਇਹਨੂੰ ਰੱਖਿਆ ਗਿਆ ਸੀਗਾ ਇੱਕ ਕਾਰ ਦੇ ਵਿੱਚ, ਤਾਂ ਉੱਥੇ ਉਹਨਾਂ ਨੇ ਵੇਖਿਆ। ਤਾਂ ਉਸ ਤੋਂ ਬਾਅਦ ਉਹਨਾਂ ਨੇ 911 ਤੇ ਕਾਲ ਕੀਤੀ ਤੇ ਇਸ ਤੋਂ ਬਾਅਦ ਪੁਲਿਸ ਨੇ ਇਸ 13 ਸਾਲਾ ਕੁੜੀ ਨੂੰ ਛੁਡਵਾ ਲਿਆ ਸੀ। ਪਤਾ ਲੱਗਦਾ ਹੈ ਕਿ ਇਹ ਕੁੜੀ ਨੂੰ ਦੇਖਣ ਤੋਂ ਹੀ ਪਤਾ ਲੱਗਦਾ ਸੀਗਾ ਕਿ ਇਹ ਦੁਖੀ ਸੀ। ਅਫਸਰਾਂ ਨੇ ਇਹ ਗੱਲ ਦੱਸੀ ਹੈ ਕਿ ਇਹ ਜਦੋਂ ਨੌਜਵਾਨ ਜਿਹੜੇ ਪਾਰਕਿੰਗ ਲੋਟ ਦੇ ਵਿੱਚ ਸੀਗੇ, ਤਾਂ ਇੱਕ ਪਾਰਕ ਕੀਤੀ ਗੱਡੀ ਦੇ ਵਿੱਚ ਪੀੜਤ ਜਿਹੜੀ ਕੁੜੀ ਆ, ਉਹਨੇ ਇੱਕ ਕਾਗਜ਼ ਦਾ ਟੁਕੜਾ ਫੜਿਆ ਹੋਇਆ ਸੀ, ਜਿਸ ਦੇ ਵਿੱਚ ਲਿਖਿਆ ਹੋਇਆ ਸੀ ਹੈਲਪ ਮੀ, ਤੇ ਉਸ ਨੂੰ ਪੜ੍ਹਿਆ ਜਾ ਸਕਦਾ ਸੀ। ਇਹਨਾਂ ਨੌਜਵਾਨਾਂ ਨੇ ਫਿਰ ਤੁਰੰਤ ਜਿਹੜਾ ਉਹ 911 ਤੇ ਕਾਲ ਕੀਤੀ ਤੇ ਉਸ ਤੋਂ ਬਾਅਦ ਇਸ ਬੰਦੇ ਦਾ ਜਿਹੜਾ ਪਿੱਛਾ ਕੀਤਾ ਗਿਆ। ਸੈਂਟ ਐਂਟੋਨੀਓ ਦੇ ਇਲਾਕਿਆਂ ਦੇ ਵਿੱਚ ਉਸ ਕੁੜੀ ਦੇ ਨੇੜੇ, ਗੱਡੀ ਦੇ ਨੇੜੇ ਪਹੁੰਚ ਕੀਤੀ ਗਈ ਤੇ ਫਿਰ ਉਸ ਨੂੰ ਛੁਡਾ ਲਿਆ ਗਿਆ। ਪਤਾ ਲੱਗਿਆ ਕਿ ਜਿਹੜਾ ਟੈਕਸਸ ਦਾ 61 ਸਾਲਾ ਸਟੀਵਨ ਰੋਬਰਟ ਸਲਬਾਨ ਹੈ, ਉਹਦੇ ਤੇ ਪੁਲਿਸ ਨੇ ਦੋਸ਼ ਲਾਇਆ ਕਿ ਇਹਨੇ ਇੱਕ ਬੱਚੀ ਨੂੰ ਅਗਵਾ ਕੀਤਾ, ਅਸ਼ਲੀਲ ਹਰਕਤਾਂ ਕੀਤੀਆਂ ਤੇ ਇਹ ਵੀ ਪਤਾ ਲੱਗਿਆ ਕਿ ਇਸ ਪੀੜਤ ਕੁੜੀ ਦੇ ਨਾਲ ਜਿਨਸੀ ਸ਼ੋਸ਼ਣ ਵੀ ਜਿਹੜਾ ਉਹ ਕੀਤਾ ਗਿਆ, ਜਦੋਂ ਇਸ ਸਟੀਵਨ ਰੋਬਰਟ ਸਬਲਾਨ ਨੇ ਉਸ ਨੂੰ ਸੈਂਟ ਐਂਟੋਨੀਓ ਤੋਂ ਲੌਂਗ ਬੀਚ ਤੱਕ ਉਹ ਲੈ ਕੇ ਆਇਆ ਸੀਗਾ। ਸੋ ਇੱਕ ਭਲੇ ਲੋਕਾਂ ਦੇ ਕਰਕੇ ਜਾਂ ਉਹਨਾਂ ਦੀ ਅਲਰਟ ਹੋਣ ਦੇ ਕਰਕੇ ਇੱਕ ਜਿਹੜੀ ਕੁੜੀ ਹੈ, ਜਿਹੜੀ ਉਮਰ ਸਿਰਫ 13 ਸਾਲ ਹੈ, ਉਸ ਦੀ ਜਾਨ ਬਚ ਗਈ, ਕਿਉਂਕਿ ਉਹ ਪਾਰਕਿੰਗ ਲੋਟ ਦੇ ਵਿੱਚ ਉਸਨੇ ਹੈਲਪ ਮੀ ਦਾ ਜਿਹੜਾ ਸਾਈਨ ਹੱਥ ਦੇ ਵਿੱਚ ਫੜਿਆ ਹੋਇਆ ਸੀ, ਉਸ ਨੂੰ ਭਲੇ ਲੋਕਾਂ ਨੇ ਵੇਖ ਲਿਆ ਸੀ।